हाँ सत श्री अकाल जी कर्नल साहब की हाल ने ਇਹ ਕਿਹੜਾ ਕਰਨਲ आप बाबा फकीरिए ना गल करो जी बाबे फकीरिए ना ਪੱਗ ਮੈਂ ਇਹ ਪੂਰਾ ਟੌਰ ਹਾਂਜੀ ਹੈਲੋ ਵਾਲੇਕੁਮ ਸਲਾਮ ਜੀ ਵਾਲੇਕੁਮ ਸਲਾਮ ਜੀ ਕੀ ਹਾਲ ਆ ਸਤਿ ਸ੍ਰੀ ਅਕਾਲ ਹਾਂਜੀ ਠੀਕ ਆ ਆਉਣਾ ਤੁਹਾਡੇ ਕੋਲ ਹੁਣ ਕਾਗਜ਼ ਕਬੂਜ ਮੈਂ ਬਣਾਏ ਆ ਹਾਂ ਉਹ ਪਿੰਡ ਜਦੋਂ ਆਊਗਾ ਫਿਰ ਦਿਖਾਓਗੇ ਹੀ ਉਹ ਕਹਿੰਦਾ ਜਦੋਂ ਤੂੰ ਆਊਗਾ ਮੈਂ ਤੇਰਾ ਇੰਤਜ਼ਾਰ ਉਹਨੂੰ ਕੋਈ ਸ਼ੁਗਲੀ ਸੁਣਾ ਸ਼ੁਗਲੀ ਕੋਈ ਅੱਛਾ ਅੱਛਾ गल बस हाँ कि एदा पीपा कहना भेजूं ਅੱਛਾ ਕੌਣ ਬੋਲਦਾ ਤੂੰ हरभजन संधू ਅੱਛਾ ਅੱਛਾ ਸਾਡੇ ਪਿੰਡ ਦਾ ਹੀ ਆ ਹਾਂ ਓਏ ਸਾਡੇ ਪਿੰਡ ਦਾ ਕੁਛ ਹੀ ਆ ਹਾਂ ਅੱਛਾ ਨਕੋਦਰ ਦਾ ਤੂੰ ਦੱਸ ਨਾ ਆਪਣੇ ਪਿੰਡ ਦਾ ਫਲਾਨਾ ਉਹ ਸਾਡਾ ਪਿੰਡ ਜਡਾਲੀ ਕੁਹਾੜਾ पता तेरा सारे जहां को पता है ਹੁਣ ਵੀ ਮੈਂ ਇੱਥੇ ਆਊਂਗਾ ਬੇਦਾ ਕੀ ਤਾਮਨ ਕਰੋਗੇ ਹਾਂ ਅੱਛਾ ਹੁਣ ਭੰਗੜਾ ਪਾਉਣ ਤੇ ਆ ਗਏ ਆ ਹੈ ਉਹ ਮੈਂ ਫਿਰ ਮੋਰੇ ਦੱਸੂਗਾ ਨਾ ਵੀ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਮੋਢਿਆਂ ਤੇ ਡਾਂਗਾ ਰੱਖੀਆਂ ਗਲੀ ਕੈਂਠੇ ਕਰ ਦੇਣਾ ਲੰਮੀਆਂ ਪੱਬ ਮੜਕ ਨਾਲ ਪੱਬ ਚੱਕ ਲੈ ਫਿਰ ਮੈਂ ਕਹੂੰ ਨਾ ਇਹ ਚਿੱਟੇ ਚਾਹ ਦੇ ਸੁੰਬਰ ਦੇ ਧਰਤੀ ਇਹ ਵੀ ਮੈਂ ਕਹੂੰ ਆਹੋ ਗਲੀ ਕੈਂਠੇ ਗਰਦਨਾ ਲੰਮੀਆਂ ਮੜਕ ਨਾਲ ਪੱਬ ਕਰਦੇ ਉੱਚਾ ਬੋਲਦੇ ਖੁਦਾ ਤੋਂ ਨਹੀਂ ਡਰਦੇ ਮੌਤ ਨੂੰ ਮਖੌਲ ਕਰਦੇ ਇਹ ਨਹੀਂ ਹੁਣ ਮੈਂ ਆਉਣਾ 2 ਮਹੀਨਿਆਂ ਦਾ ਹੁਣ ਮੁੰਡਾ ਇੱਕ ਏਜੰਟ ਨਾਲ ਗੱਲ ਕੀਤੀ ਆ ਉਹਨੂੰ ਹੁਣ ਖਰਚਾ ਦਊਂਗਾ ਮੈਂ ਉਹ ਮੈਨੂੰ ਕਰਾ ਕੇ ਦਊ ਸਭ ਕੁਝ ਫਿਰ ਮੈਂ ਆਊਂਗਾ ਇੱਥੇ ਪਾਸਪੋਰਟ ਬਣਾ ਲਿਆ ਸਭ ਕੁਝ ਤਿਆਰ ਆ ਮੇਰਾ ਉਹ ਖਾਣ ਪੀਣ ਛੱਡ ਤੂੰ ਪੀਪਾ ਘਿਓ ਦਾ ਸਾਰੀ ਉਮਰ ਪੀਪੇ ਖਾ ਕੇ ਪਲੇ ਆ ਉਹ ਸਾਰੀ ਉਮਰ ਹਾਂ ਹੁਣ ਤਾਂ ਦੇਸੀ ਘਿਓ ਫੋੜੇ ਤੇ ਲਾਉਣੇ ਨੂੰ ਨਹੀਂ ਲੱਭਦਾ ਆਲੂ ਵੀ ਤਾਂ ਖਾਈ ਜਾ ਪਰ ਘਿਓ ਵਾਲੀ ਗੱਲ ਝੂਠੀ ਆ ਪੀਪੇ ਵਾਲੇ ਦੁੱਧ ਲੈ ਗਏ ਆ ਸਾਰੇ ਨਿਆਣੇ ਗਲੀਚਿਆਂ ਵਾਲੇ ਲੈ ਗਏ ਬੜਾ ਕੋਈ ਕਾਵੜਾ ਉਹ ਸਾਡੇ ਜ਼ਮਾਨੇ ਦੇ ਵਿੱਚ ਹੀ ਘਿਓ ਦਾ ਸੁਣਾ ਦੇ ਆ ਗੱਲ ਸੁਣ ਸਾਡੇ ਜ਼ਮਾਨੇ ਦੇ ਵਿੱਚ ਹੀ ਘਿਓ ਦਾ ਜ਼ਮਾਨਾ ਮੇਰੇ ਤਾਏ ਦਾ ਪੁੱਤ ਸੀ ਬੱਗਾ ਸੀ ਉਹਦਾ ਨਾਂ ਸੁਣਦਾ ਇੱਥੇ ਜਿਹੜੇ ਗੱਲ ਕਰਦੇ ਬੜੀ ਗੱਲ ਕਹਿਣਾ ਬਈ ਤੂੰ ਕਿਹੜਾ ਜਡਾਲੀ ਵਾਲਾ ਬੱਗਾ ਹਾਂ ਇੱਕ ਲੋਹਾਰ ਸੀ ਉਹ ਟੈਂਦਾ ਨਹੀਂ ਸੀ ਦਿਖਾਣ ਮਾਛੂਆ ਉਹ ਮਾਛੂਆੜੇ ਦਾ ਸੀ ਲੋਹਾਰ ਮਾਛੂਆੜੇ ਦਾ ਦਿਖਾਣ ਆਖੇ ਉਹ ਟੈਂਦਾ ਨਹੀਂ ਧਰਤੀ ਫੜ ਲੈਂਦਾ ਉਹ ਕੁਛ ਸੀ ਆਪਣੇ ਉੱਥੇ ਮਾਂਗਟਾ ਚ ਛਿੰਝ ਪਈ ਤਾਂ ਉਹ ਗਏ ਤਾਂ ਬੱਗੇ ਨੂੰ ਹੀ ਲੈ ਗਏ ਨਾਲ ਤਾਂ ਸਿੱਖਾਂ ਦੇ ਮੁੰਡੇ ਕਹਿਣ ਲੱਗੇ ਬੱਗਿਆ ਦਿਖਾ ਲੇਗਾ ਬੱਗਾ ਕਹਿੰਦਾ ਦੇਖ ਲਾਂਗੇ ਵੀ ਹੱਥ ਉਹ ਬੁੜੇ ਸਾਡੇ ਨੂੰ ਕਹਿਣ ਲੱਗੇ ਮੇਰੇ ਤਾਏ ਦਾ ਪੁੱਤ ਯਾਰ ਉਹ ਬੁੜਾ ਬੱਗਾ ਉਹ ਕਹਿੰਦਾ ਕਿੱਥੇ ਐਡਾ ਉਹ ਦਿਖਾਣ ਭਾਰਾ ਜਵਾਨ ਰਮਾਲੀ ਫੇਰੀਏ ਸਾਡਾ ਭੂਰਾ ਮੁੰਡਾ ਉਹਦਾ ਤਾਂ ਮੇਰੇ ਕੋਈ ਨਹੀਂ ਸੁਣਦਾ ਉਹਦਾ ਤੇ ਮੇਲ ਹੀ ਕੋਈ ਨਹੀਂ ਅਗਾੜਾ ਤੇ ਮੁੰਡੇ ਕਹਿਣ ਰੋਕਿਆ ਆਂਦੀ ਹੈ ਨਾ ਰੋਕਿਆ ਉਹ ਮੁੰਡੇ ਕਹਿਣ ਲੱਗੇ ਆਖੇ ਯਾਰ
ਬੱਗੇ ਨੂੰ ਪੁੱਛਦਾ, ਬੱਗੇ ਨੂੰ ਪੁੱਛਿਆ, ਬੱਗਾ ਕਹਿੰਦਾ ਕਿ ਚਾਚਾ ਦੇਖ ਲਾਂਗੇ ਹੱਥ, ਕਹਿੰਦਾ ਕਰੇਗਾ ਵੀ ਕੁਛ, ਕਹਿੰਦਾ ਤੈਨੂੰ ਪਤਾ ਹੀ ਲੱਗ ਜਾਣਾ, ਤੇਰੇ ਮੋਹਰੇ ਆ ਜਾਣਾ ਸਭ ਕੁਝ। ਆਖੇ ਉਹ ਧਰਤੀ ਫੜਦਾ, ਕਹਿੰਦਾ ਉਹ ਕਹਿੰਦਾ ਸਾਲਾ ਧਰਤੀ ਤੇ ਲੱਗੂ ਤਾਂ ਹੀ ਫੜੂ ਧਰਤੀ, ਮੈਂ ਧਰਤੀ ਤੇ ਜਾਣ ਹੀ ਨਹੀਂ। ਬੁੱਚੀਆਂ ਪਵਾਈ ਜਾਣੀਆਂ ਉੱਪਰ। ਉਹ ਨਿਕਲ ਪਿਆ ਖਾਣਾ, ਖੜ ਗਿਆ ਸਿੱਖ ਵੀ ਸਾਡਾ ਵੀ ਪਿੰਡ ਸਾਰਾ ਉੱਥੇ ਗਿਆ। ਅਸੀਂ ਲੱਗ ਪਿਆ, ਜਿਸ ਵੇਲੇ ਗਿਆ ਕੋਈ ਸਲਾਮੀ ਦਿੱਤੀ, ਗੇੜਾ ਦਿੱਤਾ ਉਹਨੇ, ਜਾਂਦੇ ਨੇ ਪੱਟਾਂ ਤੋਂ ਚੱਕ ਲਿਆ, ਥੱਲੇ ਨਹੀਂ ਜਾਵੇ ਨੇ ਤੇ ਚੁੰਗਾ ਮਿਲੇ ਨਾ। ਉਹ ਕਹਿੰਦਾ ਥੱਲੇ ਲੱਗੂ ਤਾਂ ਧਰਤੀ ਫੜੂ। ਉਹਨੇ ਘੰਟਾ ਉੱਤੇ ਘੁਮਾ ਕੇ ਮਾਰਿਆ, ਪਿੱਠ ਪਾੜ ਕੇ ਆ ਪਿਆ ਦਿਖਾਣ। ਉਸ ਜ਼ਮਾਨੇ 'ਚ 6 ਪੀਪੇ ਮੇਰੇ ਭਰਾ ਨੂੰ ਘਿਓ ਦੇ ਪਿੰਡ ਵਿੱਚੋਂ ਸ਼ਾਮ ਨੂੰ 6 ਪੀਪੇ ਦੇਸੀ ਘਿਓ ਦੇ ਮਿਲੇ ਹੋਏ ਸੀ ਪਿੰਡ 'ਚੋਂ। ਵਾਹ ਜੀ ਵਾਹ। ਬੱਗੂ ਜਲਾਲੀ ਵਾਲਾ ਮਸ਼ਹੂਰ ਸੀ। ਹਾਂ, ਉਹ ਜਦੋਂ ਮੇਲੇ ਜਾਣਾ, ਮੇਲਿਆਂ ਦੇ ਵਿੱਚ ਰਾਹ ਨਹੀਂ ਸੀ, ਇੱਕ ਦੂਏ ਨੂੰ ਪਾਰਟੀਆਂ ਦਿੰਦੀਆਂ, ਡਾਂਗਾਂ ਦਾ ਕੰਮ ਸੀ। ਬੱਗੇ ਨੇ ਕਹਿਣਾ ਬਈ ਤੁਸੀਂ ਮੇਰਾ ਪਿੱਛਾ ਢੱਕ ਕੇ ਰੱਖੋ, ਕਮੋ ਸਾਰੇ ਮੇਲੇ 'ਚ ਗੇੜੇ ਦੇ ਦਿਓ, ਅੱਗਾ ਮੈਂ ਰਾਹ ਮੇਰਾ ਕੰਮ ਆ ਖੋਲ੍ਹਣ ਦਾ, ਪਿੱਛੋਂ ਨੰਗੀ ਤੁਸੀਂ ਆਵੋ। ਲਾਲੇ ਹੋਣੇ ਦਾ ਬੁੜਾ ਇਦਾਂ ਹੀ ਸੀ, ਜਿੰਦ ਸੀਗੀ ਨਾ ਉਹਦੇ ਬੜੀ ਜਿੰਦ। ਉਹਨੇ ਡਾਂਗ ਮੋਹਰੇ ਮਾਰ ਕੇ ਰਾਹ, ਉਹਨੇ ਕਿਹਾ ਵੀ ਪਿੱਛਾ ਢੱਕ ਕੇ ਰੱਖਿਓ, ਰਾਹ ਜਿੱਧਰ ਨੂੰ ਕਮੋ ਮੈਂ ਨਿਗਾਹ ਦੂੰ, ਤੁਹਾਨੂੰ ਫਿਕਰ ਹੀ ਨਾ ਕਰੋ, ਸਾਰੇ ਮੇਲੇ ਦੇ ਰੋਸ਼ਨੀ ਲੱਗਦੀ। ਰੇਲੂ ਕੱਟਾ ਜੀ। ਹਾਂ, ਰੇਲ ਦਾ ਇੰਜਣ ਹੀ ਬਣ ਗਿਆ। ਆਹੋ। ਉਹ ਜ਼ਮਾਨੇ ਸੀ ਘਿਓ ਦੇ। ਅਸੀਂ ਹੁਣ ਘਿਓ ਨਾਲ ਰੱਜ ਕੇ ਪੂਰੀ ਰੋਟੀ ਮਾਂ ਜੀ ਦੀ ਤੇ ਖਾਧੀ ਆ, ਮੁੜ ਕੇ ਸਾਨੂੰ ਨਹੀਂ ਲੱਭੀ। ਐਸੇ ਹੀ 70 ਸਾਲ ਹੋ ਗਏ ਆ। ਗੱਲ ਤਾਂ ਸੱਚੀ ਹੈ ਜੀ। ਹਾਂ, ਓਏ ਆ ਪੀਲਾ ਜਿਹਾ ਤੇਲ ਖਾਂਦੇ ਆ ਤਾਂ ਹੀ ਨਹੀਂ ਤੁਹਾਡੇ 'ਚ ਕੱਖ। ਉਹ ਪੀਲਾ ਤੇਲ ਕਹਿੰਦੇ ਬੜਾ ਚੰਗਾ, ਇੱਕ ਡਾਕਟਰਾਂ ਨੇ ਸਹੁੰ ਖਾਧੀ, ਉਹ ਕਹਿੰਦੇ ਵੀ ਚੀਕਣੀ ਚੀਜ਼ ਨਾ ਖਾਓ ਸਾਲਿਓ, ਤੁਸੀਂ ਮਰ ਜਾਣਾ। ਸੁੱਕੀਆਂ ਰੋਟੀਆਂ ਦੱਸਦੇ ਆ, ਸਬਜ਼ੀ 'ਚ ਘਿਓ ਨਾ ਪਾਵੋ, ਨਾ ਲੂਣ ਖਾਵੋ, ਮਰ ਜਾਓ ਸਾਲਿਓ ਰੜੇ। ਇਹਨਾਂ ਨੇ ਭੁੱਖੇ ਮਾਰਨਾ ਤੁਹਾਨੂੰ ਡਾਕਟਰਾਂ ਨੇ। ਹੁਣ ਜੇ ਮੈਂ ਇੱਥੇ ਜੇ ਹੁਣ ਮੈਂ ਇੱਥੇ ਆਇਆ ਤਾਂ ਮੇਰਾ ਫਿਰ ਰੋਟੀ ਪਾਣੀ ਦਾ ਕਿੱਦਾਂ ਹੱਲ ਬਣੂ? ਰੋਟੀ ਪਾਣੀ ਵੀ ਮੈਨੂੰ ਕੋਈ ਪਕਾ ਕੇ ਦਊਗਾ ਕਿ ਤੁਸੀਂ ਵੰਡ ਕੇ ਦੇਣਾ ਸਭ ਕੁਝ? ਹਾਂ, ਪੂਰਾ ਅਸੀਂ ਜਿਬਾ ਕਰਦੇ ਖਾਂਦੇ। ਓਏ ਆਪਣਾ ਤੁਹਾਡਾ ਤੁਸੀਂ ਹੋਰ ਤਰ੍ਹਾਂ ਕਰਦੇ ਆ, ਅਸੀਂ ਹੋਰ ਤਰ੍ਹਾਂ ਕਰਦੇ ਆ। ਮੈਂ ਵੀਰਾਂ ਤਾਂ ਮੈਂ ਪਾ ਲੈਣਾ ਬਥੇਰੀਆਂ ਆਪੇ ਹੀ। ਹੁੱਕੇ ਦਾ ਕੀ ਹੈਂ? ਉਹ ਹੁੱਕੇ ਤਮਾਕੂ ਦਾ ਵੀ ਸਰੂਗਾ। ਤੂੰ ਪੀਨੇ ਉਹ ਨਹੀਂ ਕੰਮ ਕਰਨਾ ਆਪਾਂ ਮੇਰਾ। ਇਹਨੂੰ ਨਾ ਦਿਓ ਇੱਕ ਵਾਰੀ ਉਹਦੇ। ਉਹ ਨਹੀਂ ਕੰਮ ਕਰਨਾ, ਉਹ ਨਹੀਂ ਬਈ, ਨਹੀਂ ਉਹ ਨਹੀਂ। ਉਹ ਸਾਰੀ ਜ਼ਿੰਦਗੀ 'ਚ ਨਹੀਂ ਕੀਤਾ ਅਜੇ ਤੱਕ। ਮੇਰੀ 80 ਸਾਲ ਦੀ ਉਮਰ ਹੋ ਗਈ ਆ, ਮੈਂ ਸਹੁੰ ਦੇ ਸਕਦਾ। ਇੱਥੇ ਦੁਨੀਆ ਹੀ ਕੰਮ ਕਰਦੀ ਆ, ਮੈਂ ਇਹ ਕੰਮ ਨਹੀਂ। ਉਹ ਮੈਂ ਗੱਪ ਛੱਪ ਵਾਲਾ ਬੰਦਾ, ਮੈਂ ਨਸ਼ਈ ਨਹੀਂਗਾ। ਹਾਂ, ਉਹਦਾ ਹਾਸਾ ਹੀ ਨਹੀਂ ਬੰਦ ਹੁੰਦਾ, ਗੱਲ ਹੀ ਨਹੀਂ ਹੁੰਦੀ। ਹਾਂਜੀ, ਕਹਿੰਦਾ ਮੈਂ ਦੁਆ ਕਰਦਾ ਵੀ ਤੁਹਾਡੀ 150 ਸਾਲ ਉਮਰ ਹੋਵੇ। ਅੱਲਾ ਨੇ ਮੰਗੀ ਬਾਬਾ। ਉਹ ਯਾਰ ਬਹੁਤੀ ਨਾ ਉਮਰ, ਇੱਥੇ ਮੈਂ ਰੋੜ ਜਾਊਂਗਾ, ਤੂੰ ਰਹਿਣ ਦੇ, ਥੋੜਾ ਹੀ ਰੱਖ। ਉਹ ਬਸ ਪੂਰਾ ਚੱਲਦਾ ਫਿਰਦਾ ਹੀ ਬੰਦਾ ਚੱਲ ਜਵੇ ਤਾਂ ਚੰਗਾ ਰਹਿੰਦਾ। ਹਾਂ, ਤੁਹਾਡੇ ਤੋਂ 5 ਸਾਲ ਛੋਟੇ ਆ। ਅੱਛਾ, ਤੈਨੂੰ ਪਤਾ ਜਦੋਂ ਜਾੜੇ ਪਏ ਆ? ਓਏ ਅਸੀਂ ਤਾਂ ਯਾਰ ਵੱਡੀਆਂ ਹੀ ਲਾਸ਼ਾਂ ਦੇ ਉੱਤੇ ਦੀ ਲੰਘ ਕੇ ਆਇਆ। ਮੈਂ ਤਾਂ ਸੀ 8-9 ਸਾਲ ਦਾ ਉਦੋਂ।
ਬਾਬੇ ਨੂੰ ਐਨਕਾਂ ਨੇ ਬੜਾ ਘਾਟਾ ਪਾਇਆ ਜੀ। 2 ਵਾਰੀ ਐਨਕਾਂ ਜਦੋਂ ਲਵਾਈਆਂ ਤਾਂ ਫਿਰ ਇੱਕ ਵਾਰੀ ਆਲੂ ਤੇ ਇੱਕ ਵਾਰੀ ਜਿਹੜਾ ਕੀ ਉਹ ਬੱਚਾ ਲਿਆਂਦਾ ਸੀ ਉਹ ਬੜਾ ਘਾਟਾ ਪਿਆ ਸੀ। ਉਹ ਯਾਰ ਘਾਟੇ ਬਾਤੇ ਜ਼ਿੰਦਗੀ ਦੇ ਨਾਲ ਆਈ ਆ। ਕਹਿੰਦਾ ਮੈਂ ਦੇਖਿਆ ਆਲੂ ਆ ਜਾਂਦੇ ਲੱਗਣ ਜਾਂ ਮੈਂ ਘਰ ਲੈਂਦੇ ਉਹ ਆ ਜਾਂਦੇ ਮੇਂਗਣਾ ਜਿਹੜੇ ਹੁਣ ਮੇਰੀ ਨਿਗਾਹ ਠੀਕ ਆ। ਹੁਣ ਦੰਦਾਂ ਦਾ ਮਸਲਾ ਬਣ ਗਿਆ ਜੀ। ਹੁਣ ਦੰਦ ਕੋਈ ਨਹੀਂਗਾ ਹੁਣ। ਬਾਬਾ ਸੋਹਣਾ ਲੱਗਣ ਲੱਗ ਪਿਆ ਦੰਦਾਂ ਤੋਂ ਬਗੈਰ। ਉਦੋਂ ਹਾਂ ਦੰਦਾਂ ਤੋਂ ਬਗੈਰ ਸੋਹਣਾ ਲੱਗਣ ਲੱਗ ਪਿਆ। ਪਹਿਲਾਂ ਦੱਸਦੇ ਤਾਂ ਅਸੀਂ 10 ਸਾਲ ਪਹਿਲਾਂ ਕੱਢ ਦਿੰਦੇ ਦੰਦ। ਜੇ ਦੰਦ ਕੱਢਿਆ ਬੰਦਾ ਸਜਣ ਲੱਗ ਪਵੇ ਫਿਰ ਤਾਂ ਮੈਂ ਇੱਥੇ ਲੋਕਾਂ ਦੇ ਦੰਦ ਹੀ ਨਾ ਕੱਢਣ ਲੱਗ ਪਵਾਂ। ਦੁਕਾਨ ਬਣਾ ਲਾ, ਦੰਦ ਕੱਢ ਕੱਢ ਕੇ ਨਾਲੇ ਪੈਸੇ ਦੇਵਾਂ ਨਾਲੇ ਸਾਰਿਆਂ ਨੂੰ ਬੋੜੇ ਕਰ ਲਓ। ਨਾ ਮੈਂ ਕੱਪੜੇ ਬਦਲੇ ਨਾ ਮੈਂ ਸਾਫਾ ਚਿੱਟਾ ਬਈ ਉੱਥੇ ਤੱਕ ਹੀ ਆਇਆ, ਉੱਪਰ ਹੀ ਆਇਆ। ਵੀਡੀਓ ਨਹੀਂ ਹੈ ਸਾਫਾ ਬਹੁਤ ਸਾਫ ਆ ਰਿਹਾ ਇੱਥੇ ਤੇਰਾ। ਤੱਕ ਹੀ ਸਾਫਾ ਬਹੁਤ ਸਾਫ ਆ ਰਿਹਾ। ਦਾੜੀ ਇੰਨੀ ਚਿੱਟੀ ਆ ਰਹੀ, ਤੁਸੀਂ ਹੈਰਾਨ ਹੋ ਕਿਦਾਂ ਸਰਫ ਨਾਲ ਧੋਤੀ ਹੁੰਦੀ ਹੈ। ਹਾਂਜੀ ਸਾਫਾ ਧੋਤੀ ਆ ਸਵੇਰੇ। ਅੱਛਾ ਫਿਰ ਤਾਂ ਮੇਰਾ ਅੰਦਾਜ਼ਾ ਸੱਚ ਸਾਬਤ ਹੋ ਗਿਆ। ਹਾਂ ਕੀ ਨਾ ਕਰਿਓ। ਗੱਲ ਸੁਣੀ ਹੈਲੋ ਮੂੰਹ ਨਾ ਕਾਲਾ ਕਰਿਓ, ਕਹਿੰਦੇ ਵੀ ਮਹਿੰਦੀ ਨਾ ਲਵਾਇਓ। ਨਹੀਂ 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 ਮਹਿੰਦੀ ਮੈਂ ਤਾਂ ਉਹ ਮਹਿੰਦੀ ਤਾਂ ਸਾਡੇ ਮਜਹਬ ਦੇ ਵਿੱਚ ਜਾਇਜ਼ ਹੀ ਨਹੀਂ ਲਾਉਣੀ। ਉਹ ਮੈਂ ਨਜਾਇਜ਼ ਕੰਮ ਨਹੀਂ ਕਰਦਾ। ਮੈਂ ਪਰਹੇਜ਼ਗਾਰ ਬੰਦਾ, ਨਜਾਇਜ਼ ਕੰਮ ਨਹੀਂ ਕਰਦਾ ਮੈਂ। ਕਹਿੰਦੇ ਬੁੜੇ ਦੀ ਜੋੜੀ ਦੇਖੋ ਤੁਹਾਨੂੰ ਪਤਾ ਲੱਗ ਜਾਏ ਅੱਲਾ ਨੇ ਏਦਾਂ ਬਣਾਈ ਹੈ ਜੋੜੀ। ਹਾਂ ਸਹੀ ਗੱਲ ਨਹੀਂ ਕੋਈ ਨਹੀਂ। ਇਹ ਕਿਹੜੀ ਗੱਲ ਹੁਣ ਬੋਲੋ ਜੀ। ਹਾਂਜੀ ਉਹ ਕੋਈ ਸਮਝਦਾ ਦਰਵਾਜ਼ੇ ਬੰਦ ਹੈ ਜੀ ਕੀ ਕਰੀ ਗੱਲ ਸੀ ਕੋਈ ਜਵਾਨ ਹੈਗੀ ਤਾਂ ਉਹ ਹੈਗੀ ਤਾਂ ਆਪ ਕਿਸੇ ਕੰਮ ਦੀ ਨਹੀਂ ਸੀ ਚੌੜ ਸੀ। ਹਾਂ ਉਹ ਆਪਣੇ ਆਪ ਨੂੰ ਨਹੀਂ ਦੇਖਿਆ। ਉਹ ਕਹਿੰਦੀ ਹੈ ਕਿ ਸਾਡੇ ਤੇ ਜਵਾਨੀ ਜ਼ਿਆਦਾ ਆਈ, ਬੰਦਾ ਟਮਾਟਾ ਮਾਰੇਗਾ। ਉਹ ਸਰਦਾਰਾ ਸੁਣਦਾ, ਉਹ ਸੁਣਦਾ, ਉਹ ਸੁਣਦਾ। ਮੈਂ ਕਿਹਾ ਉਹਦਾ ਹਾਸਾ ਨਹੀਂ ਬੰਦ ਹੁੰਦਾ। ਓਏ ਉਹਨੇ ਆਪਣੇ ਆਪ ਵੱਲ ਤਾਂ ਨਹੀਂ ਦੇਖਿਆ ਵੀ ਮੇਰੇ ਮੂੰਹ ਚੋਂ ਥੁੱਕ ਚੋਂਦਾ। ਉਹਦੇ ਵੱਲ ਨੂੰ ਕੋਈ ਉਦਾਂ ਦੇ ਸੜੇ ਨਹੀਂ ਦੇਖਣਾ ਸੀ। ਉਹ ਦੇਖਿਆ ਆਲਾ ਨਾਲ ਉਹਦੇ ਵੱਲ ਕੋਈ ਪੁੱਛੇ ਦੱਸੇ ਨਾ, ਉਹਨੂੰ ਕੋਈ ਪੁੱਛੇ ਦੱਸੇ ਨਾ। ਉਹ ਕਹਿੰਦੀ ਲੋਕੋ ਸਾਡੇ ਤੇ ਜਵਾਨੀ ਜ਼ਿਆਦਾ ਆਈ, ਬੰਦਾ ਟਾਮਾ ਰਹਿ ਗਿਆ। ਉਹ ਕਹਿੰਦੀ ਬੰਦਾ ਹੀ ਕੋਈ ਨਹੀਂ। ਤੂੰ ਜਾਂਦਾ ਪੈ ਉਹ ਜਵਾਨੀ ਤਾਂ ਹੁਣ ਹੈ ਨਹੀਂ ਗੀ, ਪਰ ਜਵਾਨਾਂ ਵਾਲੀਆਂ ਗੱਲਾਂ ਹੈਗੀਆਂ ਮੇਰੇ ਕੋਲ ਹਾਲੇ। ਹਾਂ ਦਿਲ ਜਵਾਨ ਆ, ਦਿਲ ਜਵਾਨ ਆਪਣਾ। ਉਹ ਹੁਣ ਠੀਕ ਆ, ਖੁਸ਼ ਆ ਹੁਣ। ਹਾਂ ਉੱਥੇ ਮਿਲੂ ਆ ਕੇ ਜਿੱਥੇ ਆਏ। ਅੱਛਾ ਅੱਛਾ ਆਈ। ਇਦਾਂ ਦਾ ਟੋਟਾ ਬੇਲਾ ਹੁੰਦਾ। ਹਾਂ ਹਾਂ ਜੀ ਨਾ ਥੋੜਾ ਗੱਲ ਕਰ ਲਾ। ਅੱਛਾ ਬਾਬਾ ਦਾ ਜੀ ਅਸੀਂ ਅੱਲਾ ਪਾਕੇ ਦੀ ਜ਼ਿੰਦਗੀ ਰੱਖੇ ਤਾਂ ਇਦਾਂ ਦੇ ਬਾਬੇ ਕੋਈ 50 ਪਿੰਡਾਂ 'ਚ ਵੀ ਇੱਕ ਅੱਧਾ ਹੀ ਲੱਭਦਾ ਆ। ਉਦੋਂ 10 ਦੀ ਲੜਾਈ ਹੁੰਦੀ ਸੀ। ਹਾਂ ਡਾਂਗ ਛੋਟੇ ਜੀ ਡਾਂਸ ਹੋ ਕੇ ਉਹ ਰੂਸ ਵਾਲੇ ਦੀ ਕਿਸੇ ਪਾਸੇ ਨਾਲ ਲੱਗੀ ਨਾ, ਲੱਗੀ ਲਗਾਈ ਰੂਸ ਮੁਲਕ ਪਹਿਲਾਂ ਤੇ ਜ਼ੋਰ ਵਾਲਾ।
ਇੱਥੇ ਇਹ ਮੁਗਲਾਂ ਦੀ ਕਿਸੇ ਨਾਲ ਲੱਗੀ ਤਾਂ ਇਹਨਾਂ ਨੇ ਉਹ ਤੋਂ ਮਦਦ ਮੰਗੀ। ਉਹਨਾਂ ਨੇ ਫੇਰ ਕੋਈ ਬੰਦਾ 5-700 ਜਾਂ 5-7 ਹਜ਼ਾਰ ਭੇਜਿਆ ਰੂਸ ਵਾਲੇ। ਜਿਸ ਵੇਲੇ ਇੱਥੇ ਜੰਗ ਲੱਗੀ ਤਾਂ ਇਹਨਾਂ ਦੀ ਮੁਗਲਾਂ ਦੇ ਨਾਲ ਇਹਨਾਂ ਨੇ ਮਦਦ ਕੀਤੀ, ਇਹਨਾਂ ਦੀ ਫਤਹ ਹੋ ਗਈ। ਜਿਸ ਵੇਲੇ ਇਹਨਾਂ ਦੀ ਫਤਹ ਹੋ ਗਈ ਤਾਂ ਇਹਨਾਂ ਨੇ ਫਿਰ ਕਿਹਾ ਵੀ ਲੈ ਵੀ ਜਿਹੜੇ ਉਧਰੋਂ ਬੰਦੇ ਲਿਆਂਦਾ ਜਵਾਨ ਲਿਆਂਦੇ ਸੀ ਨਾ, ਇਹਨਾਂ ਨੇ ਇੱਥੇ ਆਏ ਮੁਗਲਾਂ ਨੇ ਕਿਹਾ ਲੈ ਵੀ ਜਿਹੜੇ ਨਹੀਂ ਜਾਣਾ ਚਾਹੁੰਦਾ ਉਹ ਜਾ ਸਕਦਾ, ਜਿਹੜਾ ਆਪਣਾ ਬਾਲ ਬੱਚਾ ਲਿਆਉਣਾ ਸਕਦਾ ਉਹ ਆਪਣਾ ਬਾਲ ਬੱਚਾ ਲੈ ਆਵੇ ਇੱਥੇ। ਜਿਹਨੇ ਇੱਥੇ ਸ਼ਾਦੀ ਕਰਾਉਣੀ ਹੈ ਇੱਥੇ ਸ਼ਾਦੀਆਂ ਵੀ ਅਸੀਂ ਕਰਾਂਗੇ, ਕਰਾ ਸਕਦੇ ਹਾਂ। ਅਸੀਂ ਫੌਜ ਤੇ ਬੜੇ ਖੁਸ਼ ਹੋਏ ਹਾਂ। ਇਸ ਫੌਜ ਦਾ ਨਾਂ ਸੀ ਰੂਸ ਗੁਰਜੀ। ਉਹਦਾ ਜਿਹੜਾ ਸਿਵਲਾ ਸਲਾਹ ਸੀ ਨਾ ਵੱਡਾ, ਆਹੋ ਉਹਦਾ ਨਾਂ ਸੀ ਰੂਸ ਗੁਰਜੀ ਸੀ। ਉਹ ਫਿਰ ਜਿਸ ਵੇਲੇ ਜਿੱਤੇ ਨਾ ਉਹ ਫਿਰ ਇਹਨਾਂ ਨੂੰ ਮਿਲੀ ਗੁਰਜ। ਉਹ ਗੁਰਜ ਦੇ ਨਾਂ ਤੇ ਗੁੱਜਰ ਇਹਨਾਂ ਦਾ ਨਾਂ ਪਿਆ। ਉਹ ਫਿਰ ਕੋਈ ਵੀ ਨਹੀਂ ਗਿਆ ਉੱਧਰ। ਸਹੀ ਜਿੰਨੇ ਵੀ ਸਾਰੇ ਜਿੰਨੇ ਜਲਾਏ ਮੋਚੀ ਚਲਾਹੇ ਤੇਲੀ ਜਿੰਨੀਆਂ ਕੌਮਾਂ ਸੀਆਂ ਸਾਰੀਆਂ ਰੂਸ ਗੁਰਜੀ ਸਾਰੇ ਹੀ ਗੁੱਜਰ ਬਣ ਗਏ। ਵਿੱਚੇ ਗੁੱਜਰ ਕਮੀਨੇ ਆ ਜਿਹੜੇ ਉਹ ਜਿਹੜੀਆਂ ਛੋਟੀਆਂ ਜਾਤਾਂ ਉਹ ਆ। ਹਾਂਜੀ ਹਾਂਜੀ। ਜਿਹੜੇ ਗੁੱਜਰ ਕਮੀਨੇ ਆ ਉਹ ਛੋਟੀਆਂ ਵਿੱਚ ਚੰਗੇ ਸਹਿਬੇ ਸੀ ਤਾਂ ਉਹਨਾਂ ਦੀ ਨਿਸ਼ਚਾ ਚੰਗੀਆਂ। ਉਹਨਾਂ ਦੀਆਂ ਮਾਰੀਆਂ ਸਾਰੀ ਡਿਵੀਜ਼ਨ ਉਹ ਡਿਵੀਜ਼ਨ ਦਾ ਉਹ ਫੌਜ ਦਾ ਸਾਰੀ ਦੇ ਨਾਂ ਹੀ ਤੋਂ ਗੁਰਜੀ ਸੀ। ਹਾਂਜੀ ਹਾਂਜੀ। ਉਹ ਗੁਰਜੀ ਜਿੰਨੇ ਸਾਰੇ ਇੱਧਰ ਰਹਿ ਗਏ ਉਹ ਗੁੱਜਰ। ਫਿਰ ਇਹਨੇ ਇਲਾਕਾ ਮੰਗਿਆ, ਇਹਨੇ ਮੰਗਿਆ ਕਸ਼ਮੀਰ, ਜਿੰਨਾ ਕਸ਼ਮੀਰ ਵਿੱਚ ਗੁੱਜਰ ਦੁਨੀਆ ਦੇ ਗੁੱਜਰ ਨੇ।